ਆ। ਜੇ ਤੁਹਾਡੇ ਕੋਲੇ ਬਦੋਬਦੀ ਹੈਗਾ, ਸਾਡੇ ਕੋਲੇ ਸੋਨੂ ਸੀਤੋ ਵਾਲਾ ਹੈਗਾ, ਸਾਰੇ ਤਰ੍ਹਾਂ ਦੇ ਰੰਗ ਹੀ ਹੈਗੇ ਆ। ਸਾਡੇ ਕੋਲੇ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ, ਸਾਡੇ ਕੋਲੇ ਵੀ ਵੱਡੇ ਕਲਾਕਾਰ ਆ। ਜੇ ਦਲੇਰ ਮਹਿੰਦੀ ਸਾਹਿਬ ਤੋਂ ਲੈ ਕੇ ਕਰਮਜੀਤ ਅਨਮੋਲ ਹੋਰਾਂ ਤੋਂ ਲੈ ਕੇ ਹੰਸਬਾਈ ਤੋਂ ਲੈ ਕੇ ਸਰਦੂਲ ਸਿਕੰਦਰ ਸਾਹਿਬ ਜਿਹੜੇ ਦੁਨੀਆ ਤੋਂ ਚਲੇ ਗਏ, ਜੇਕਰ ਸਾਡੇ ਕੋਲੇ ਲਾਲਚੰਦ ਯਮਲਾ ਜੱਟ ਤੇ ਬੇਬੇ ਸੁਰਿੰਦਰ ਕੌਰ ਦੇ ਗੀਤ ਹੈਗੇ ਆ, ਤੁਹਾਡੇ ਕੋਲੇ ਵੀ ਮਹਿੰਦੀ ਹਸਨ ਸਾਹਿਬ ਹੈਗੇ ਆ। ਤੁਹਾਡੇ ਗੀਤਾਂ ਨੂੰ ਅਸੀਂ ਗੁਲਾਮ ਅਲੀ ਸਾਹਿਬ ਨੂੰ ਮਾਣਦੇ ਆ, ਜਾਣਦੇ ਆ, ਬਹੁਤ ਕੁਝ ਸੁਣਦੇ ਤੇ ਸਿੱਖਦੇ ਆ। ਭੰਗੜੇ ਪੈ ਰਹੇ ਨੇ, ਆਰਫ ਲਵਾਰ ਆਇਆ ਹੋਇਆ ਤੇ ਬਾਕੀ ਸਾਰੇ ਕੰਮ ਹੋ ਰਹੇ ਨੇ। ਉਹਦੇ ਨਾਲ ਨਾਲ ਇੱਕ ਖਾਮੋਸ਼ ਇhtਜਾਜ ਵੀ ਹੋ ਰਿਹਾ ਇੱਧਰ। ਰਾਵੀ ਬਚਾਓ, ਪੰਜਾਬ ਦੇ ਦਰਿਆਵਾਂ ਦਾ ਕਤਲ ਨਾ ਮਨਜ਼ੂਰ, ਰਾਵੀ ਬਚਾਓ ਤਹਿਰੀਕ, ਰਾਵੀ ਬਚਾਓ ਤਹਿਰੀਕ। ਤੁਸੀਂ ਇਹ ਸੋਚ ਸਕਦੇ ਹੋ ਕਿ ਐਡੇ ਭਰੇ ਮੇਲੇ ਦੇ ਵਿੱਚ ਜਿੱਥੇ ਦੁਨੀਆ ਨੂੰ ਰੱਬ ਭੁੱਲਿਆ ਹੋਇਆ, ਉੱਥੇ ਇਸ ਬੰਦੇ ਨੂੰ ਦਰਿਆ ਯਾਦ ਨੇ ਪੰਜਾਬ ਦੇ। ਤੇ ਫਜ਼ਲ ਤੇਰੇ ਦੀ ਆਸ ਕਰੀਮਾਂ ਤੇ ਮੈਨੂੰ ਹੋਰ ਗਰੂਰ ਨਾ ਕੋਈ, ਸਦਕਾ ਪਾਕ ਨਬੀ ਸਰਵਰ ਦਾ ਬਖਸ਼ ਖਤਾ ਜੋ ਖੁਸ਼ੀ ਹੋਈ ਆ ਵੀ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਆ ਰੌਣਕ। ਬਸ ਇਹ ਮੈਂ ਦੇਖ ਕੇ ਚੱਲੀ ਆ। ਸਾਡਿਆਂ ਕੋਲ ਪੈਸਾ ਬਹੁਤ ਆ, ਪਰ ਜਿਹੜੇ ਚਿਹਰੇ ਨੇ ਉਹ ਜਮਾ ਹੀ ਮੁਰਝਾਏ ਹੋਏ। ਇੱਥੇ ਲਾਹੌਰ ਘੱਲ ਦਿਆ ਕਰੋ, ਇੱਥੇ ਆਪਾਂ ਖੁਸ਼ ਲਾਹੌਰ ਆਇਆਂ ਨੂੰ ਲੈ ਕੇ ਜਾਇਆ ਕਰਾਂਗੇ, ਫਰੈਸ਼ ਕਰਕੇ ਭੇਜ ਦਾਂਗੇ, ਕੋਈ ਚੱਕਰ ਨਹੀਂ। ਲਾਹੌਰ ਆਇਆਂ ਨੂੰ ਹੀ ਅਸੀਂ ਲੈ ਕੇ ਜਾਇਆ ਕਰਾਂਗੇ। ਹਾਂ ਲੈ ਜਾਓ, ਕੋਈ ਚੱਕਰ ਨਹੀਂ। ਤੂੰ ਕਿੱਦਾਂ, ਕੀ ਹਾਲ ਆ? ਤਗੜੇ ਹੋ ਸਾਰੇ? ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦਾ ਅੱਜ ਤੀਸਰਾ ਦਿਨ ਹੈ ਤੇ ਅਸੀਂ ਸਵੇਰੇ ਤਿਆਰ ਬੈਠੇ ਹਾਂ ਤੇ ਹੁਣ ਚੱਲੇ ਹਾਂ ਉੱਥੇ। ਸਾਡੇ ਨਾਲ ਉਸਤਾਦ ਮੁਹਤਰਮ ਦੀ ਲੈਜੈਂਡ ਆਫ ਪੰਜਾਬ ਉਸਤਾਦ ਅੰਜਮ ਸੁਰੇਆ ਸਾਹਿਬ ਨਾਸ਼ਤਾ ਕਰਕੇ ਬੈਠੇ ਨੇ ਤੇ ਅੱਜ ਪੈਸੇ ਤਾਂ ਲੈ ਇਹਨਾਂ ਨੇ? ਨਹੀਂ ਕੋਈ ਨਹੀਂ, ਅੱਜ ਵੀ ਫ੍ਰੀ। ਬੜੀਆਂ ਮੌਜਾਂ ਨੇ ਯਾਰ ਹੈ ਭਾਈ, ਹੋਟਲ ਵੀ ਵਧੀਆ ਤੇ ਬਾਕੀ ਸੰਗਤ ਸਾਡੀ ਉਹ ਖਲੋਤੀ ਹੋਈ ਆ, ਮੈਂ ਤੁਹਾਨੂੰ ਦਿਖਾ ਦਿੰਦਾ। ਭਾ ਨਾਸਰ ਆ ਤੇ ਨਾਲ ਆਪਣੇ ਚੜ੍ਹਦੇ ਪੰਜਾਬ ਤੋਂ ਜੀ ਆ ਤੇ ਉਹ ਬੀਬੀ ਜੀ ਬੈਠੇ ਆ ਭੰਗੀ ਸਾਹਿਬਾ ਤੇ ਉਹਨਾਂ ਕੋਲ ਚੱਲਦੇ ਆ। ਲੱਸੀ ਮੈਂ ਪੀ ਲਵਾਂ ਫਿਰ ਕਰ ਦਿੰਦਾ। ਕੀ ਕਰ ਰਹੇ ਅਸੀਂ ਆਏ ਆ, ਸਾਰਾ ਪਾਕਿਸਤਾਨ ਲਈ ਬਣਾ ਰਿਹਾ। ਪਤਾ ਕਿਉਂ ਬਣਾ ਰਹੇ ਨੇ? ਮੁੜ ਕੇ ਤੁਸੀਂ ਕਿਹੜਾ ਸਾਡੇ ਹੱਥੀ ਆਉਣਾ? ਅਸੀਂ ਮਰ ਚੱਲੇ ਆ ਕਿਤੇ ਨਾ, ਮੁੜ ਕੇ ਤੁਸੀਂ ਬਾਰਡਰ ਪਾਰ ਚਲੇ ਜਾਣਾ। ਉਧਰ ਗਿਆ ਬੰਦਾ ਇੱਕ ਹਿਸਾਬ ਹੀ। ਜਦੋਂ ਬੁਲਾਓ ਅਸੀਂ ਤੇ ਆਉਣ ਨੂੰ ਤਿਆਰ ਬੈਠੇ ਆ। ਮੈਂ ਇੱਕ ਗੱਲ ਕਹਿੰਦਾ ਸੀ ਇਹਨਾਂ ਨੂੰ, ਮੈਂ ਕਹਿੰਦਾ ਤੁਸੀਂ ਸਾਨੂੰ ਦੇਣਾ ਵਿਗਾੜ, ਅਸੀਂ ਉੱਥੇ ਜਾ ਕੇ ਵੀ ਆਹੀ ਭਾਲਾਂਗੇ। ਨਾਨਕੀ ਜਾ ਕੇ ਚੰਬਲ ਜਾਂਦਾ ਨਾ। ਇਹ ਮੇਰੀ ਮਾਂ ਨੇ ਬਣਵਾ ਕੇ ਦਿੱਤਾ ਸੀ ਜੀ ਮੈਨੂੰ। ਅੱਛਾ। ਹੁਣ ਸਾਡੇ ਇੱਥੇ ਘੱਟ ਕਰਦੇ ਆ ਸੁਨਿਆਰ ਕੰਮ, ਪਰ ਇਹ ਬੀਕਾਨੇਰ ਤੋਂ ਬਣਵਾਇਆ ਸੀਗਾ ਮੈਂ। ਬੀਕਾਨੇਰ ਤੋਂ? ਹਾਂ। ਅੱਛਾ। ਇਹ ਗੋਲਡ ਦਾ ਹੀ ਓਰੀਜਨਲ। ਬਸ ਧਿਆਨ ਨਾਲ ਝਮੱਟਾ ਨਾ ਮਰਵਾ ਲਿਓ। ਸਾਡੇ ਝਮੱਟੇ ਵਾਲਾ ਕੰਮ ਬਹੁਤ ਚੱਲਦਾ। ਮੇਰੇ ਨਾਲ ਨਾ ਜੀ ਮੁੰਡਾ ਇੱਕ, ਉਹ ਬੜਾ ਕੈਮ ਹੈ, ਉਹਨੇ ਝਪੱਟਾ ਮਾਰਨ ਨਹੀਂ ਦੇਣਾ ਨਾ। ਉਹਦਾ ਜੈਬੀ ਹੰਜਾਰਾ। ਜੈਬੀ ਹੰਜਰਾ? ਜੈਬੀ ਹੰਜਰਾ ਦੇਖੋ, ਬੰਦਾ ਮੇਰੀ ਵੀਡੀਓ ਬਣਾ ਰਿਹਾ ਤੇ ਮੈਂ ਇਹਦੀ ਵੀਡੀਓ ਬਣਾ ਰਿਹਾ ਤੇ ਇਹ ਗੱਲ ਇਸ ਕਰਕੇ ਬਣਾ ਰਿਹਾ ਵੀ ਇਹ ਸਾਰਾ ਪਾਕਿਸਤਾਨ ਇਸ ਕੰਮ ਲਈ ਮਸ਼ਹੂਰ ਹੈ। ਹੋਰ ਤੁਹਾਨੂੰ ਸਿੱਖਿਆ ਕਿੱਥੋਂ? ਅਸੀਂ ਕੁਝ ਮਿਲੇ ਚਾਹੇ ਨਾ ਮਿਲੇ, ਪਰ ਤੁਹਾਨੂੰ ਬਲੌਗਰ ਇੰਨੇ ਮਿਲਣਗੇ ਨਾ, ਝੜ ਤੋਂ ਬੰਦੇ ਇੰਨੇ ਮਿਲਣਗੇ, ਟਿਕਟੋਕਰ ਇੰਨੇ ਮਿਲਣਗੇ। ਝੜ ਤੋਂ ਸਿੱਖਿਆ ਚੜ੍ਹਦੇ ਵਾਲਿਆਂ ਤੋਂ। ਓਏ ਤੇ ਅਸੀਂ ਨਹੀਂ ਬਣਾਈ। ਬੀਬੀ ਜੀ ਮਸਰੂਫ ਬੈਠੇ ਨੇ, ਗੱਪਸ਼ਪ ਲਾ ਰਹੇ ਨੇ, ਕੋਈ ਪ੍ਰਾਹੁਣੇ ਉਹਨਾਂ ਦੇ ਆਏ ਹੋਏ ਨੇ। ਕਰਦੇ ਪਏ ਆ ਤੇ ਬੀਬੀ ਗੁਰਪ੍ਰੀਤ ਕੌਰ ਭੰਗੂ ਹੋਰਾਂ ਨੂੰ ਉਹਨਾਂ ਦੇ ਚਾਹੁਣ ਵਾਲੇ ਆਏ ਆ ਮਿਲਣ ਤੇ ਇਹ ਤੋਹਫੇ। ਔਰ ਰੌਣੀ ਸਾਹਿਬ ਫੋਟੋਆਂ ਯਾਰ, ਪਿਆਰ ਹੀ ਪਿਆਰ ਹੈ। ਉਹ ਵਲੌਗੀ ਹੋ ਗਿਆ ਸਾਰੇ। ਹਾਂ, ਰੌਣੀ ਸਾਹਿਬ ਡਾਂਟਦੇ ਆ, ਗੁੱਸਾ ਕਰਦੇ ਆ ਤਾਂ ਫੁੱਲ ਸਾਰੇ ਫੁੱਲ ਰੌਣੀ ਸਾਹਿਬ ਨੂੰ ਦੇ ਦਿਓ, ਮੁੜ ਕੇ ਲੜ ਵੀ ਪੈਂਦੇ ਹੁੰਦੇ। ਆਹ ਬੰਦਾ ਚੋਰੀ ਚਾਹ ਪੀਣ ਡਿਆ, ਉਹਨਾਂ ਪੈਸੇ ਲੈ ਲੈਣੇ, ਉੱਥੇ ਬਹਿ ਕੇ ਪੀਣੀ ਆ। ਉਹ ਕਹਿੰਦੇ ਆ ਵੀ ਜਿਹੜਾ ਸੱਜੇ ਖੱਬੇ ਹੋ ਕੇ ਉੱਥੋਂ ਜਗ੍ਹਾ ਤੋਂ ਪੀਓ ਤਾਂ ਉਹਨੂੰ ਕੋ ਪੈਸੇ ਪੈਣੇ, ਉੱਥੇ ਬਹਿਣਾ। ਆਪਾਂ ਪੁੱਛ ਕੇ ਆਏ। ਅੱਛਾ ਵਧੀਆ। ਜੀ ਮਨਜੀਤ ਜੀ, ਤੁਸੀਂ ਕੀ ਕਹਿ ਰਹੇ ਸੀ? ਮੈਂ ਇਹ ਕਹਿ ਰਹੀ ਸੀ ਇੱਥੇ ਆ ਕੇ ਕਿੱਦਾਂ? ਅਸੀਂ 13 ਤਰੀਕ ਤੋਂ ਆਏ ਹੋਏ ਹਾਂ। ਅੱਛਾ। ਤੇ ਅੱਜ ਸਾਡੀ ਲਾਸਟ ਕਾਨਫਰੰਸ ਹੈ, ਆਖਰੀ ਦਿਨ ਹੈ ਕਾਨਫਰੰਸ ਦਾ।
ਤੇ ਸਾਨੂੰ ਬਹੁਤ ਸਾਰੀਆਂ ਦਾਵਤਾਂ ਮਿਲੀਆਂ, ਤੁਹਾਡੇ ਨਾਲ ਵੀ ਬੈਠਣ ਦਾ ਮੌਕਾ ਮਿਲਿਆ। ਮੈਂ ਕਲੀਅਰਲੀ ਇਹ ਗੱਲ ਕਹੂੰਗੀ ਕਿ ਜਿਹੜਾ ਪਾਕਿਸਤਾਨ ਲਹਿੰਦਾ ਪੰਜਾਬ ਆ ਉਹੀ ਅਸਲੀ ਪੰਜਾਬ ਆ। ਸਾਡੇ ਪੰਜਾਬ ਵਿੱਚ ਮਿਲਾਵਟ ਰਲ ਗਈ ਹੈ। ਇਹ ਦੇਸੀ ਪੰਜਾਬ ਆ ਤੇ ਖਾਣਾ ਉਹ ਕਮਾਲ ਦਾ ਲਾਹੌਰ ਮਸ਼ਹੂਰ ਆ ਖਾਬਿਆਂ ਦੇ ਤੇ ਦੇਸੀ ਘਿਓ ਦਾ ਖਾਣਾ। ਅਸੀਂ ਜਿੱਥੇ ਵੀ ਗਏ ਆ ਸਾਡੇ ਦੇਸੀ ਕੱਪੜੇ ਵੀ ਤੁਹਾਨੂੰ ਮਿਲ ਗਾ ਵਲਾਇਤੀ ਸ਼ਹਿਰ 'ਚ। ਸਾਡੇ ਪਿਓਰ ਬੱਚੇ ਤੁਹਾਡੇ ਵਰਗੇ, ਛੋਟੇ ਭਰਾ ਕਹਿ ਲਈਏ ਜਾਂ ਬੱਚੇ ਕਹਿ ਲਈਏ, ਪਿਓਰ ਮਾਈਂਡ, ਪਿਓਰ ਪਹਿਰਾਵਾ ਤੇ ਇਹੋ ਜਿਹੀਆਂ ਪਰਸਨੈਲਿਟੀਆਂ ਪਿਓਰ ਮਿੱਟੀ ਤੋਂ ਹੀ ਮਿਲ ਸਕਦੀਆਂ। ਹਾਂਜੀ ਤੇ ਤੁਸੀਂ ਸਦਾ ਹੀ ਮਿੱਟੀ ਦੀ ਸੇਵਾ ਕਰਦੇ ਰਹੋ। ਅਸੀਂ ਤੁਹਾਡੇ ਨਾਲ ਆ ਤੇ ਤੁਹਾਨੂੰ ਮੈਂ ਆਸ ਕਰਦੀ ਕਿ ਅਗਲੇ ਸਾਲ ਵੀ ਇਸੇ ਕਾਨਫਰੰਸ ਵਿੱਚ ਜ਼ਰੂਰ ਆਵਾਂਗੇ। ਸਾਰਿਆਂ ਨੂੰ ਇਜਾਜ਼ਤ ਤਾਂ ਬੇਟੇ ਇੱਥੇ ਆ ਕੇ ਇਹ ਖੁਸ਼ੀ ਹੋਈ ਆ ਵੀ ਸਾਰਿਆਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਆ ਰਹਿਣ। ਬਸ ਇਹ ਮੈਂ ਦੇਖ ਕੇ ਚੱਲੀ ਆ। ਸਾਡਿਆਂ ਕੋਲ ਪੈਸਾ ਬਹੁਤ ਆ ਪਰ ਜਿਹੜੇ ਚਿਹਰੇ ਨੇ ਉਹ ਜਮਾ ਹੀ ਮੁਰਝਾਏ ਹੋਏ। ਇੱਥੇ ਲਾਹੌਰ ਘੱਲ ਦਿਆ ਕਰੋ। ਇੱਥੇ ਆਪਾਂ ਖੁਸ਼ ਲਾਹੌਰ ਆਇਆਂ ਨੂੰ ਲੈ ਕੇ ਜਾਇਆ ਕਰਾਂਗੇ। ਫਰੈਸ਼ ਕਰਕੇ ਭੇਜ ਦਾਂਗੇ, ਕੋਈ ਚੱਕਰ ਨਹੀਂ। ਲਾਹੌਰ ਆਇਆਂ ਨੂੰ ਹੀ ਅਸੀਂ ਲੈ ਕੇ ਜਾਇਆ ਕਰਾਂਗੇ। ਹਾਂ ਲੈ ਜਾਓ, ਕੋਈ ਚੱਕਰ ਨਹੀਂ। ਜੋ ਮਾਣ ਤੁਸੀਂ ਦਿੱਤਾ, ਜੋ ਫੁੱਲਾਂ ਦੀ ਵਰਖਾ ਤੁਸੀਂ ਕੀਤੀ ਆ, ਸਾਡੇ ਨਹੀਂ ਕਰਦੇ। ਇੱਕ ਮੈਂ ਰਾਤ ਜਿਹੜੇ ਡਿਨਰ ਤੇ ਗਈ ਆ, ਮੈਂ ਉੱਥੇ ਦੇਖ ਕੇ ਆਈ ਆ ਵੀਰ ਜੀ ਨੇ, ਮੈਂ ਨਾਂ ਤਾਂ ਜਾਣਦੀ ਨਹੀਂ, ਸਾਰਿਆਂ ਤੇ ਖੜ ਕੇ ਸਾਰਿਆਂ ਨੂੰ ਦੇਖਦੇ ਰਹੇ ਨੇ ਵੀ ਕਿਹਦੇ ਕੋ ਕੋਈ ਚੀਜ਼ ਨਹੀਂ ਹੈਗੀ, ਖੜ ਕੇ ਉੱਤੇ ਖੜ ਕੇ ਸਹੀ। ਕੋਈ ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਡਰਾਈਵਰ ਆ ਜਾਂ ਫੋਟੋਗ੍ਰਾਫਰ ਆ, ਬਰਾਬਰ ਵਹਾ ਕੇ ਖਾਣਾ ਪਾਣਾ, ਖਾਣਾ ਜੋ ਵੀ ਖਵਾਇਆ ਬਹੁਤ ਪਿਆਰ ਨਾਲ। ਤੁਸੀਂ ਜੀ ਥੋੜਾ ਬਹੁਤਾ ਹੁੰਦਾ ਨਹੀਂ, ਅੱਛਾ ਥੋੜਾ ਉੱਚੀ ਬੋਲੋ। ਸਾਡਾ ਜਿਹੜਾ ਸਵਾਗਤ ਆ ਅਸੀਂ ਭੁੱਲ ਨਹੀਂ ਸਕਦੇ। ਇੰਨਾ ਵਧੀਆ ਵੈਲਕਮ ਕੀਤਾ ਸਾਡਾ। ਬਸ ਤੁਸੀਂ ਆਉਂਦੇ ਜਾਂਦੇ ਰਿਹਾ ਕਰੋ। ਹਾਂਜੀ ਅਸੀਂ ਤੁਹਾਡੇ ਨਾਲ ਹੀ ਰੌਣਕਾਂ ਲੱਗੀਆਂ ਹੋਈਆਂ। ਸਾਰੇ ਜੀ ਜਿਹੜੇ ਆਏ ਆ ਨਾ, ਕਤਰੇ ਨਾਲ ਪੰਜਾਬ ਬਣਦਾ ਜੀ, ਇੱਕ ਬੰਦੇ ਨਾਲ ਕਰਕੇ ਯੁੱਗ ਬਣਦਾ। ਬਹੁਤ ਵਧੀਆ। ਹਾਂਜੀ ਥੈਂਕ ਯੂ, ਧੰਨਵਾਦ। ਪੰਜਾਬ ਦੀ ਪੱਗ, ਪੰਜਾਬ ਦੀ ਸ਼ਾਨ ਹੈ ਜੀ। ਰਾਂਝਾ ਸਾਹਿਬ ਕੀ ਹਾਲ ਹੈ? ਠੀਕ ਹੈ, ਖੁਸ਼ ਹੋ ਟਕੜੇ ਹੋ? ਤੁਸੀਂ ਪਹਿਲਾਂ ਪੜਿਆ ਆਏ ਸਾਡੇ ਨਾਲ? ਅਸੀਂ ਬਸ ਨਿਕਲ ਆਏ ਜੀ। ਜੀ ਵਜਨ ਕੀ ਹਾਲ ਹੈ? ਇਹ ਮੇਰੇ ਸਾਈ ਆ, ਮੈਂ ਮਾਮੂ ਤੋਂ ਬੈਠਾ। ਓਕੇ ਹਾਂਜੀ ਬਾਬਿਓ, ਅਸੀਂ ਪਹੁੰਚ ਗਏ ਹਾਂ ਹੁਣ ਪਲਾਕ ਦੇ ਵਿੱਚ। ਅੱਜ ਆਖਰੀ ਡੰਗ ਹੈ ਸਾਡਾ ਕਾਨਫਰੰਸ ਦਾ, ਤੇ ਅੱਜ ਤੋਂ ਬਾਅਦ ਮੇਲਾ ਜਿਹੜਾ ਉਹ ਵਿਛੜ ਜਾਣਾ। ਕਿਉਂ ਭਾਜੀ? ਆ ਵੀਰਾ ਆਪਣਾ ਟੱਕਰਿਆ ਯਾਰ ਬਾਹਰ। ਹਾਂ ਕਿੱਦਾਂ ਕਾਨਫਰੰਸ ਵਧੀਆ ਹੋਣ ਡਈ? ਹਾਂ ਸ਼ੁਕਰ ਹੈ ਅੱਲਾ ਦਾ, ਅਸੀਂ ਤੇ ਆਰਗੇਨਾਈਜ਼ ਹੈਗੇ ਆ। ਹਾਂ ਤਾਂ ਹੀ ਤਾਂ ਪੁੱਛ ਰਿਹਾ ਨਾ, ਵਧੀਆ ਹੋ ਰਹੀ ਨਾ। ਹਾਂ ਚਲੋ ਪੁੱਛਦੇ ਹਾਂ ਸਰ ਆਪਣੇ ਆਦਿਲ ਭਾਈ ਨੇ। ਕੀ ਹਾਲ ਹੈ ਆਦਿਲ ਭਾਈ? ਠੀਕ ਹੋ? ਹੋਰ ਕਰਮ ਅੱਲਾ ਪਾਕ ਦਾ। ਸਾਡੇ ਜਵਾਨ, ਅਸਲਾਮ ਵਾਲੇਕੁਮ। ਕੀ ਹਾਲ ਹੈ ਭਾਈ? ਠੀਕ ਹੋ? ਭਾਦਰ ਦੀ ਮੁੱਛ ਬੜੀ ਸੋਹਣੀ ਯਾਰ। ਭਾਜੀ ਕੀ ਹਾਲ ਆ? ਤੇ ਠੀਕ ਆ। ਰੌਣੀ ਭਾਜੀ ਤੇ ਬੀਬੀ ਗੁਰਪ੍ਰੀਤ ਕੌਰ ਭੰਗੂ ਫਾਈਨਾਂ ਦੇ ਦੁਆਰੇ ਘਿਰੇ ਗਏ ਆ। ਚੱਕ ਲੋ, ਧਰ ਲੋ, ਕਰ ਦੋ। ਬਾਬਰ ਜਲੰਧਰੀ ਕੀ ਹਾਲ ਹੈ? ਹੈਲੋ ਬੋਲਦੇ ਯਾਰ। ਤੇਰੇ ਤਵੱਸਸ ਦੇ ਨਾਲ ਸਾਨੂੰ ਵੀ ਕੋਈ ਪਿਆਰ ਕਰ ਲੈ। ਨਾ ਤੁਹਾਡੇ ਜਾਣ ਵਾਲੀ ਸਹੀ ਹੈ ਸਾਹਿਬ। ਸੁਣਾਓ। ਸ਼ੁਕਰ ਵਧੀਆ। ਹਾਲੇ ਤਾਂ ਬਾਬੇ ਉਹ ਸ਼ੁਰੂਆਤ ਹੈ, ਕਿਉਂਕਿ ਆਪ ਅਸੀਂ ਹੁਣ ਪੁੱਜੇ ਆ, ਬਾਕੀ ਜਨਤਾ ਹੋਣੀ ਸ਼ੁਰੂ ਹੋ ਜਾਏਗੀ ਸ਼ਾਮ ਤੱਕ ਇਨਸ਼ਾਅੱਲਾ। ਬਹੁਤ ਮਿਹਰਬਾਨੀ ਜੀ। ਪਹਿਲਾਂ ਤਾਂ ਸਾਰਿਆਂ ਨੂੰ ਹੀ ਪਿਆਰ ਭਰੀ ਤਨਿੱਕੀ ਸਤਿ ਸ੍ਰੀ ਅਕਾਲ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜੀ ਜਿਹੀ ਗੱਲ ਮੈਂ ਦਿਲ ਦੀ ਕਰਦਾ, ਬਾਅਦ ਦੇ ਵਿੱਚ ਆਪ ਜੀ ਨੇ ਵਿਸ਼ੇ ਨਹੀਂ ਕਰਨਾ। ਉਹ ਇਹ ਆ ਕਿ ਅਸੀਂ ਨਾ ਅੱਜ ਸਵੇਰ ਦੇ ਵੇਲੇ ਸਾਈਂ ਜ਼ਹੂਰ ਸਾਹਿਬ ਦੀ ਇੰਟਰਵਿਊ ਕਰਨ ਦੇ ਲਈ ਤੇ ਉਹਨਾਂ ਦੇ ਘਰ ਦੇ ਵਿੱਚ ਗਏ। ਉਹਨਾਂ ਦੇ ਪੁੱਤਰ ਵੀ ਸੀ, ਉਹਨਾਂ ਦਾ ਪੋਤਾ ਵੀ ਉੱਥੇ ਸੀ। ਤੇ ਜਦੋਂ ਮੈਂ ਪੋਤੇ ਨੂੰ ਇਹ ਗੱਲ ਕਹੀ, ਮੈਂ ਕਿਹਾ ਜੀ ਤੁਹਾਨੂੰ ਕਦੇ ਇਉਂ ਨਹੀਂ ਲੱਗਦਾ ਕਿ ਦਾਦਾ ਜੀ ਜੇਕਰ ਥੋੜੇ ਜਿਹੇ ਮਾਡਰਨ ਹੋ ਜਾਂਦੇ ਤੇ ਫਿਰ ਰੁਪਈਏ ਵੱਧ ਆਉਂਦੇ? ਮੈਂ ਕਿਹਾ ਤੁਹਾਡਾ ਤੁਸੀਂ ਤਾਂ ਨਵੀਂ ਪੀੜ੍ਹੀ ਹੋ, ਤੁਹਾਡਾ ਮਨ ਨਹੀਂ ਕਰਦਾ ਕਿ ਸਾਈਂ ਜ਼ਹੂਰ ਇਨ ਦਾ ਹਾਊਸ ਬੇਬੀ? ਆਹ ਗੱਲ ਕਹਿੰਦੇ ਨਹੀਂ, ਸਾਡਾ ਚਿੱਤ ਨਹੀਂ ਕਰਦਾ ਏਦਾਂ। ਅਸੀਂ ਤੀਜੀ ਪੀੜ੍ਹੀ ਦੇ ਵਿੱਚ ਵੀ ਇਉਂ ਹੀ ਗਾਵਾਂਗੇ ਜਿਵੇਂ ਕਿ ਅਸੀਂ ਪਹਿਲਾਂ ਗਾਉਂਦੇ। ਸੋ ਸਲਾਮ ਆ ਜੀ। ਸਾਈਂ ਜ਼ਹੂਰ ਸਾਹਿਬ ਦਾ ਚੜ੍ਹਦੇ ਪੰਜਾਬ ਦੇ ਵਿੱਚ ਬਹੁਤ ਵੱਡਾ ਨਾਂ। ਜਿਸ ਦਿਨ ਤੋਂ ਅਸੀਂ ਆਏ ਆ, ਜਿੰਨੀ ਮੁਹੱਬਤ ਅਸੀਂ ਦੇਖੀ ਆ, ਨਾ ਤਾਂ ਇੱਥੇ ਬੈਠ ਕੇ ਅੱਜ ਤੀਜੇ ਦਿਨ ਦੇ ਵਿੱਚ ਕੋਈ ਨਫ਼ਰਤੀ ਸ਼ਬਦ ਸੁਣਿਆ, ਨਾ ਹੀ ਦੋਵਾਂ ਦੇਸ਼ਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਭਾਵਨਾ ਵਾਲਾ ਸ਼ਬਦ ਸੁਣਿਆ, ਨਾ ਹੀ ਕੋਈ ਕਲੇਸ਼ੀ ਦੀ ਗੱਲ ਕਿਸੇ ਨੇ ਕੀਤੀ ਆ। ਤੇ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ।
ਨਾਸਰ ਜੀ ਸਾਡੇ ਬਹੁਤ ਸਤਿਕਾਰਯੋਗ ਨੇ, ਅਹਿਮਦ ਰਜ਼ਾ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ। ਸਾਰੀਆਂ ਹੀ ਹਸਤੀਆਂ ਬਹੁਤ ਵੱਡੀਆਂ ਮਾਣਯੋਗ ਆ ਜਿਹੜੀਆਂ ਉੱਥੋਂ ਆਈਆਂ, ਜਿਹੜੀਆਂ ਇੱਥੇ ਰਹਿਣ ਵਾਲੀਆਂ। ਅਸੀਂ ਇੱਥੇ ਆ ਕੇ ਦੇਖਿਆ ਲਾਹੌਰ ਦੀਆਂ ਸੜਕਾਂ ਦੇ ਉੱਤੇ ਕਿ ਜਿਹਨੇ ਦਸਤਾਰ ਸਜਾਈ ਆ ਉਹ ਬ੍ਰਾਂਡ ਐਂਬੈਸਡਰ ਆ। ਉਹਨੂੰ ਆਮ ਸਧਾਰਨ ਬੰਦਾ ਵੀ ਜਾਂ ਦੁਕਾਨਦਾਰ ਵੀ, ਰੇਹੜੀ ਫੜੀ ਵਾਲਾ ਵੀ ਇਹ ਗੱਲ ਕਹਿੰਦਾ ਸਰਦਾਰ ਸਾਹਿਬ ਇੱਕ ਫੋਟੋ ਬਣਵਾਣੀ ਸੀ, ਇੱਕ ਫੋਟੋ ਬਣਵਾਣੀ ਚਾਹੁੰਦੇ ਆ। ਤੇ ਸਾਡੇ ਨਾਲ ਸਾਡਾ ਕਰਮਾ ਦੋਸਤ ਆ, ਉਹ ਇਸ ਵੇਲੇ ਸਾਡਾ ਕੈਮਰਾਮੈਨ ਆ ਤੇ ਉਹ ਸਾਡਾ ਸੁਪਰਸਟਾਰ ਆ, ਕਿਉਂਕਿ ਅਸੀਂ ਉਹਦੇ ਪਿੱਛੇ ਪਿੱਛੇ ਹੁੰਦੇ। ਉਹ ਕਹਿੰਦਾ ਆ ਜਾਓ ਥੋੜਾ ਜਿਹਾ ਅੱਗੇ ਆ ਜਾਓ, ਮੇਰਾ ਤਾਂ ਕੰਮ ਚੱਲਦਾ ਹੁਣ। ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ। ਸੋ ਤੁਸੀਂ ਇਸ ਤਰੀਕੇ ਦੇ ਨਾਲ ਹੀ ਮੁਹੱਬਤ ਆ ਜਿਹੜੀ ਉਹ ਖਿਲਾਰਦੇ ਰਹੋ, ਵੰਡਦੇ ਰਹੋ, ਇਹਦੀ ਅਸੀਂ ਕਾਮਨਾ ਕਰਦੇ ਆ। ਉਸ ਤੋਂ ਬੜੀ ਗੱਲ ਇਹ ਜੀ ਕਿ ਨਾ ਕਲਾ ਦੀ ਗੱਲ ਕਰਦੇ ਆ। ਕਲਾ ਕੀ ਹੈ? ਜ਼ਿੰਦਗੀ ਦੇ ਦੀਦਿਆਂ ਦਾ ਨੂਰ ਹੈ। ਕਲਾ ਜਲਵਾ ਕਵੀ ਮੂਸਾ ਜ਼ਿੰਦਗੀ ਕੋ ਦੂਰ ਹੈ, ਪਰ ਕਲਾ ਨੇ ਜ਼ਿੰਦਗੀ ਦੀ ਜਾਨ ਬਣਨਾ ਹੈ ਅਜੇ, ਕਲਾਕਾਰਾਂ ਨੇ ਤਾਂ ਇਨਸਾਨ ਬਣਨਾ ਹੈ। ਉਹ ਭਾਵੇਂ ਕੋਈ ਵੀ ਆ, ਪੱਤਰਕਾਰਤਾ ਵੀ ਕਲਾ, ਬਾਕੀ ਤੁਸੀਂ ਵੀ ਸਾਰੇ ਕਲਾਕਾਰ ਆ। ਕੋਈ ਇੱਥੇ ਖਰਾਦ ਦਾ ਕੰਮ ਕਰਦਾ ਹੋ ਸਕਦਾ, ਕੋਈ ਇੱਥੇ ਟੈਕਸੀ ਡਰਾਈਵਰ ਹੋ ਸਕਦਾ, ਕੋਈ ਪੱਤਰਕਾਰਤਾ ਨੂੰ ਪੜਾਉਣ ਵਾਲਾ ਹੋ ਸਕਦਾ। ਆਪਾਂ ਸਾਰੇ ਦਿਹਾੜੀ ਕਰਨ ਵਾਲੇ ਆ, ਆਪਾਂ ਸਾਰੇ ਜੋਤਾ ਲਾਉਣ ਵਾਲੇ ਆ। ਅਗਲੀ ਗੱਲ ਤੁਸੀਂ ਕਹੀਏ ਜੀ ਕਿ ਪੱਤਰਕਾਰਤਾ ਨੂੰ ਆਸਾਨ ਕਿਵੇਂ ਬਣਾਤਾ। ਅਸਲ ਦੇ ਵਿੱਚ ਇਸ ਤੋਂ ਪਹਿਲਾਂ ਵੀ ਤੁਹਾਡੇ ਇੱਥੇ ਪ੍ਰੋਗਰਾਮ ਹਾਸਬੇ ਹਾਲ ਬਹੁਤ ਸਾਰੇ ਪ੍ਰੋਗਰਾਮ ਆ, ਬਾਹਰਲੇ ਮੁਲਕਾਂ ਦੇ ਵਿੱਚ ਵੀ ਬੜੇ ਪ੍ਰੋਗਰਾਮ ਆ। ਜਦੋਂ ਅਸੀਂ ਚੱਜ ਦਾ ਵਿਚਾਰ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ ਸ਼ੁਰੂ ਕੀਤਾ, ਹਰਮਨ ਜੀ ਪਹਿਲਾਂ ਸੀ, ਮੈਂ ਬਾਅਦ ਦੇ ਵਿੱਚ ਆ ਕੇ ਜੁੜਿਆ। ਸਾਡੀ ਇੱਛਾ ਸੀ, ਕਿਉਂਕਿ ਮੈਨੂੰ ਨਵਾਂ ਜ਼ਮਾਨਾ ਅਖਬਾਰ ਦੇ ਵਿੱਚ ਕੰਮ ਕਰਦਿਆਂ ਨੂੰ ਲਗਭਗ 23 ਸਾਲ ਹੋ ਗਏ। ਸੁਕੀਰਤ ਆਨੰਦ ਜੀ ਉਸ ਅਖਬਾਰ ਦੇ ਟਰਸਟੀ ਆ। ਇਹਨਾਂ ਦੇ ਪਿਤਾ ਜੀ ਕਾਮਰੇਡ ਜਗਜੀਤ ਸਿੰਘ ਆਨੰਦ, ਉਹ ਬਹੁਤ ਵੱਡਾ ਨਾਂ, ਸਨ ਵੀ ਤੇ ਹਨ ਵੀ। ਉਹਨਾਂ ਨੇ ਅਕਸਰ ਇਹ ਗੱਲ ਕਹੀ ਸੀ, ਜਿਹਾ ਬੋਲੋ ਤੇਹਾ ਲਿਖੋ। ਉਹਨਾਂ ਨੇ ਅਕਸਰ ਇਹ ਗੱਲ ਕਹੀ ਕਿ ਇੱਕ ਪਹਿਰੇ ਦੇ ਵਿੱਚ ਜੇਕਰ ਇੱਕ ਸ਼ਬਦ ਵਰਤ ਲਿਆ ਤਾਂ ਦੂਜੀ ਵਾਰ ਉਹੀ ਸ਼ਬਦ ਉੱਥੇ ਆਉਣਾ ਨਹੀਂ ਚਾਹੀਦਾ। ਜੇਕਰ ਤੁਸੀਂ ਇਹ ਗੱਲ ਕਰਦੇ ਹੋ ਉਦਾਹਰਨ ਦੇ ਤੌਰ ਤੇ ਵੀ ਪੰਜਾਬ ਦੀ ਧਰਤੀ ਬਹੁਤ ਜ਼ਰਖੇਜ਼ ਹੈ, ਇੱਥੋਂ ਦੀਆਂ ਜ਼ਮੀਨਾਂ ਬਹੁਤ ਖੁੱਲੀਆਂ ਹਨ, ਧਰਤੀ ਸ਼ਬਦ ਨਾ ਆਵੇ, ਫਿਰ ਭੂਮੀ ਆ ਜੇ। ਤੁਹਾਡੇ ਕੋਲੇ ਸ਼ਬਦ ਦਾ ਭੰਡਾਰ ਇੰਨਾ ਹੋਣਾ ਚਾਹੀਦਾ ਵੀ ਤੁਹਾਡੇ ਕੋਲੇ ਵਾਰ-ਵਾਰ ਦੁਹਰਾ ਨਾ ਹੋਵੇ ਉਸ ਗੱਲ ਦਾ। ਉਹਨਾਂ ਨੇ ਜੋ ਜੋ ਬੋਲਿਆ, ਪਤਾ ਨਹੀਂ ਮੈਂ ਉਹਦੇ ਵਿੱਚੋਂ ਕੁਝ ਸਿੱਖਣ ਦੇ ਕਾਬਿਲ ਹੋਇਆ ਕਿ ਨਹੀਂ ਹੋਇਆ, ਪਰ ਉਸ ਤੋਂ ਬੜੀ ਗੱਲ ਹੈ ਜੀ ਕਿ ਅੱਜ ਦੀ ਦੌਰ ਦੇ ਵਿੱਚ ਨਾ ਪੱਤਰਕਾਰੀ ਸਭ ਤੋਂ ਖੁਸ਼ਕ ਵਿਸ਼ਾ ਮੰਨਿਆ ਜਾਂਦਾ। ਸਾਡੇ ਵੀ ਉੱਥੇ ਚੜ੍ਹਦੇ ਪੰਜਾਬ 'ਚ, ਇੱਥੇ ਵੀ ਲਹਿੰਦੇ ਪੰਜਾਬ 'ਚ, ਉੱਥੇ ਪੱਤਰਕਾਰਤਾ ਉਹ ਵੀ ਹੈਗੀ ਆ ਜਿਹੜੀ ਰਵੀਸ਼ ਕੁਮਾਰ ਹੋਰੀ ਕਰਦੇ ਆ। ਪੱਤਰਕਾਰਤਾ ਉਹ ਵੀ ਹੈਗੀ ਆ ਜਿਹੜੀ ਇੱਕ ਵਿਧਾਇਕਾ ਦੇ ਵਿਆਹ ਦੇ ਮੌਕੇ ਸਾਡੇ ਕੁਝ ਪੱਤਰਕਾਰ ਭਾਈਚਾਰੇ ਵਾਲੇ ਕੈਮਰੇ ਲੈ ਕੇ ਉਹਦੇ ਨਿੱਜੀ ਬੈਡਰੂਮ ਤੱਕ ਪਹੁੰਚ ਜਾਂਦੇ ਆ ਕਿ ਇੱਥੇ ਵਿਆਹ ਹੋਏਗਾ, ਆ ਦੇਖੋ ਜੀ ਫੁੱਲ ਵਿਛਾਏ ਗਏ ਹਨ, ਇਦਾਂ ਹੋਏਗਾ, ਇਦਾਂ ਹੋਊਗਾ। ਹਰ ਥਾਂ ਦੇ ਉੱਤੇ ਹਰ ਤਰ੍ਹਾਂ ਦੇ ਲੋਕ ਪਾਏ ਜਾਂਦੇ। ਪਰ ਕਿਉਂਕਿ ਮੈਨੂੰ ਆਉਂਦੀਆਂ ਹੀ ਖਬਰਾਂ ਸੀ, ਹੋਰ ਮੈਨੂੰ ਆਉਂਦਾ ਕੁਛ ਨਹੀਂ, ਨਾ ਮੈਨੂੰ ਹੱਸਣਾ ਆਉਂਦਾ ਸੀ, ਨਾ ਮੈਨੂੰ ਹਸਾਉਣਾ ਆਉਂਦਾ ਸੀ। ਮੈਂ ਕਿਹਾ ਜੀ ਆਪਾਂ ਖਬਰਾਂ ਦੇ ਉੱਤੇ ਗੱਲ ਕਰਦੇ ਆ, ਇੱਕ ਆਪਾਂ ਚੰਗੇ ਫਨਕਾਰਾਂ ਨੂੰ ਆਪਣੇ ਸਮਾਗਮ ਦੇ ਵਿੱਚ ਲੈ ਕੇ ਆਇਆ ਕਰਕੇ ਚੱਜ ਨਾਲ ਵਿਚਾਰ। ਉਹ ਫਿਰ ਅਸੀਂ ਖਬਰਾਂ ਨੂੰ ਯਾਨੀ ਕਿ ਕੁਨੀਨ ਦੀ ਗੋਲੀ ਨੂੰ ਗੁੜ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਤੇ ਤੁਸੀਂ ਉਹਨੂੰ ਪ੍ਰਵਾਨ ਕਰ ਲਿਆ। ਸਾਡਾ ਕੰਮ ਸਿਰਫ ਇੰਨਾ ਹੀ। ਉਹ ਭਾਰੀਆਂ ਗੱਲਾਂ, ਉਹ ਬੁੱਝਲ ਗੱਲਾਂ, ਉਹ ਖੁਸ਼ਕ ਗੱਲਾਂ, ਉਹ ਜਿਹੜੀਆਂ ਅੱਖੜ ਦੀਆਂ ਗੱਲਾਂ, ਜਿਹਨੂੰ ਆਪਾਂ ਨੌਜਵਾਨ ਪੀੜ੍ਹੀ ਇਹ ਗੱਲ ਕਹਿੰਦੀ ਆ ਕਿ ਯਾਰ ਇਹਨੂੰ ਛੱਡੋ, ਕੋਈ ਗਾਣਾ ਲਾ ਲੈਂਦੇ ਆ, ਇਹਨੂੰ ਛੱਡੋ ਕੋਈ ਹਾਸੇ ਵਾਲੀ ਗੱਲ ਕਰ ਲੈਂਦੇ ਆ, ਇਹਨੂੰ ਛੱਡੋ ਆਪਾਂ ਠੁਮਕੇ ਵਾਲੀ ਵੀਡੀਓ ਦੇਖਦੇ ਆ, ਇਹਨੂੰ ਛੱਡੋ ਆਪਾਂ ਫੋਲੋਅਰ ਵਧਾਉਣ ਵਾਲੀ ਕੋਈ ਚੀਜ਼ ਦੇਖਦੇ ਆ, ਆਪਾਂ ਟਿਕਟੌਕ ਦੇਖਦੇ ਆ, ਆਪਾਂ ਇੰਸਟਾਗ੍ਰਾਮ ਦੇਖਦੇ ਆ। ਉਹਨੂੰ ਅਸੀਂ ਥੋੜਾ ਜਿਹਾ ਨਰਮ, ਉਹਨੂੰ ਥੋੜਾ ਜਿਹਾ ਲਚਕੀਲਾ, ਉਹਨੂੰ ਥੋੜਾ ਜਿਹਾ ਲਾਈਟ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਉਹਨੂੰ ਪ੍ਰਵਾਨ ਕਰ ਲਿਆ। ਹਾਲਾਂਕਿ ਇੱਥੋਂ ਸਾਨੂੰ ਭਾਸ਼ਾ ਦੀ ਅਮੀਰੀ, ਬੋਲੀ ਦੀ ਅਮੀਰੀ ਬਹੁਤ ਜ਼ਿਆਦਾ ਲੱਗੀ ਆ। ਤੁਹਾਡੇ ਸ਼ਬਦਾਂ ਦੇ ਵਿੱਚੋਂ ਫੁੱਲ ਕਿਰਦੇ ਆ, ਤੁਹਾਡੇ ਬੋਲਾਂ ਦੇ ਵਿੱਚੋਂ ਫੁੱਲ ਕਿਰਦੇ ਆ। ਉਹ ਬਨਾਉਟੀ ਗੱਲ ਨਹੀਂ ਹੈਗੀ। ਸਾਡੇ ਵੀ ਉੱਥੇ ਸਾਰੇ ਬਹੁਤ ਹਰ ਤਰ੍ਹਾਂ ਦੀ ਵੰਨਗੀ ਹਰ ਥਾਂ ਦੇ ਉੱਤੇ ਪਾਈ ਜਾਂਦੀ ਆ। ਪਰ ਪੱਤਰਕਾਰਤਾ ਦੇ ਵਿੱਚ ਅਸੀਂ ਇੱਥੇ ਆ ਕੇ ਵੀ ਦੇਖਿਆ, ਸਾਨੂੰ ਉੱਥੇ ਬਾਬਾ ਨਾਨਕ ਨੇ ਗੱਲ ਕਹੀ ਆ ਕਿ ਕਿਛ ਸੁਣੀਏ ਕਿਛ ਕਹੀਏ, ਸਾਨੂੰ ਵੀ ਨਹੀਂ ਸੁਣਨਾ ਆਇਆ। ਤੇ ਮੈਂ ਅੱਜ ਦੇਖੀ ਜਾਂਦਾ ਸੀ, ਮੈਂ ਕਿਹਾ ਹੈ ਤਾਂ ਹਾਊਸਫੁੱਲ, ਕਈਆਂ ਨੂੰ ਇੱਥੇ ਵੀ ਨਹੀਂ ਸੁਣਨਾ ਆਇਆ। ਗੱਲ ਇਹ ਜੀ ਕਿ ਸਾਰੀਆਂ ਥਾਵਾਂ ਤੇ ਹਰ ਤਰ੍ਹਾਂ ਦੇ ਲੋਕ ਹੁੰਦੇ ਆ। ਉਹਨਾਂ ਲੋਕਾਂ ਨੂੰ ਮੇਰੇ ਖਿਆਲ ਵੀ ਆਪਾਂ ਪੀੜਦਾਇਕ ਨਹੀਂ ਮੰਨਦੇਗੇ, ਸਾਰੇ ਬਹੁਤ ਚੰਗੇ ਆ। ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਜਿਹੜਾ ਨਵਾਂ ਮੀਡੀਆ, ਸੋਸ਼ਲ ਮੀਡੀਆ, ਇਹਨੇ ਰੁਜ਼ਗਾਰ ਵੀ ਬੜੇ ਵੀਰਾਂ ਨੂੰ ਦਿੱਤਾ। ਜੇ ਤੁਹਾਡੇ ਕੋਲੇ ਬਦੋਬਦੀ ਹੈਗਾ, ਸਾਡੇ ਕੋਲੇ ਸੋਨੂ ਸੀਤੋ ਵਾਲਾ ਹੈਗਾ, ਸਾਰੇ ਤਰ੍ਹਾਂ ਦੇ ਐਮੀ ਹੈਗੇ ਆ। ਸਾਡੇ ਕੋਲੇ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ। ਸਾਡੇ ਕੋਲੇ ਵੀ ਵੱਡੇ ਕਲਾਕਾਰ ਆ। ਜੇ ਦਲੇਰ ਮਹਿੰਦੀ ਸਾਹਿਬ ਤੋਂ ਲੈ ਕੇ ਕਰਮਜੀਤ ਅਨਮੋਲ ਹੋਰਾਂ ਤੋਂ ਲੈ ਕੇ ਹੰਸਬਾਈ ਤੋਂ ਲੈ ਕੇ ਸਰਦੂਰ ਸਿਕੰਦਰ ਸਾਹਿਬ ਜਿਹੜੇ ਦੁਨੀਆ ਤੋਂ ਚਲੇ ਗਏ, ਜੇਕਰ ਸਾਡੇ ਕੋਲੇ ਲਾਲਚੰਦ ਜਮਲਾ ਜੱਟ ਤੇ ਬੇਬੇ ਸੁਰਿੰਦਰ ਕੌਰ ਦੇ ਗੀਤ ਹੈਗੇ ਆ, ਤੁਹਾਡੇ ਕੋਲੇ ਵੀ ਮਹਿੰਦੀ ਹਸਨ ਸਾਹਿਬ ਹੈਗੇ ਆ। ਤੁਹਾਡੇ ਗੀਤਾਂ ਨੂੰ ਅਸੀਂ ਗੁਲਾਮ ਅਲੀ ਸਾਹਿਬ ਨੂੰ ਮਾਣਦੇ ਆ, ਜਾਣਦੇ ਆ, ਬਹੁਤ ਕੁਝ ਸੁਣਦੇ ਤੇ ਸਿੱਖਦੇ ਆ। ਪਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਮੈਂ ਸੋਚਦਾ ਹੁੰਦਾ ਕਿ ਬਰੂਦ ਵਰਗੀ ਚੀਜ਼ ਆ। ਇਹ ਬਰੂਦ ਕਿਹੜੇ ਪਾਸੇ ਨੂੰ ਚੱਲ ਜੇ ਕਈ ਵਾਰੀ ਖੁਦ ਨੂੰ ਵੀ ਨਹੀਂ ਪਤਾ ਹੁੰਦਾ। ਮੈਂ ਤਾਂ ਉੱਥੇ ਬੈਠ ਕੇ ਗੱਲ ਸੋਚਦਾ, ਸਮਝਦਾ ਤੇ ਸੁਣਦਾ ਹੁੰਦਾ ਕਿ ਕੋਈ ਜਿਹੜਾ ਵੀ ਬੰਦਾ ਸਿਖਰ ਦੇ ਉੱਤੇ ਸੋਸ਼ਲ ਮੀਡੀਆ ਤੇ ਜਾ ਰਿਹਾ ਵੀ ਇਹ ਅੱਤ ਕਰਾਊ, ਇਹ ਸਿਰਾ ਲਾਊ, ਇਹ ਗਾਡਰ, ਇਹ ਬੰਬ, ਇਹ ਕਹਿਰ ਢਾਊ, ਫਲਾਂ ਕਰੂ,
ਮਹੀਨੇ ਕੁ ਬਾਅਦ ਉਹਦਾ ਪੁੱਠਾ ਪਾਸਾ ਆਉਣਾ ਹੀ ਆਉਣਾ। ਇਸ ਕਰਕੇ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਚਾਹੀਦੀ ਹੈ, ਦੁਰਵਰਤੋਂ ਨਹੀਂ। ਤੇ ਸੋਸ਼ਲ ਮੀਡੀਆ ਦਾ ਪੱਤਰਕਾਰਤਾ ਦੇ ਵਿੱਚ ਬਹੁਤ ਵੱਡਾ ਰੋਲ ਆ। ਪਹਿਲਾਂ ਅਸੀਂ ਨੈਸ਼ਨਲ ਟੀਵੀ ਚੈਨਲਾਂ ਦੇ ਉੱਤੇ ਵੇਖਦੇ ਹੁੰਦੇ ਸੀ ਕਿ ਫਲਾਣੇ ਨੇ ਫਲਾਣੀ ਥਾਂ ਦੇ ਉੱਤੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਇਉਂ ਨਹੀਂ ਇਉਂ ਹੈ। ਹੁਣ ਅਸੀਂ ਪੜ੍ਹਦੇ ਸੁਣਦੇ ਤੇ ਦੇਖਦੇ ਆ ਉਹਨਾਂ ਟਵੀਟ ਕਰਦੇ ਹੋਏ ਕਿਹਾ ਕਿ, ਉਹਨਾਂ ਐਕਸ ਦੇ ਉੱਤੇ ਪੋਸਟ ਕਰਦੇ ਹੋਏ ਕਿਹਾ ਕਿ, ਉਹਨਾਂ ਨੇ ਫੇਸਬੁੱਕ ਦੇ ਉੱਤੇ ਆ ਲਿਖਿਆ ਕਿ ਇਹ ਬਦਲਾਅ ਇਹ ਵੱਡੀ ਗੱਲ ਆ, ਇਹਨੂੰ ਚੰਗੇ ਪਾਸੇ ਲੈਣਾ ਕਿ ਮਾੜੇ ਪਾਸੇ, ਇਹ ਸਾਡੀ ਆਪੋ ਆਪਣੀ ਮਰਜ਼ੀ ਹੈ। ਬਹੁਤ ਸ਼ੁਕਰੀਆ ਜੀ, ਤਾਲੀਆਂ। ਸਰ ਨਿੱਕੇ ਹੁੰਦਿਆਂ ਤੋਂ ਸੁਣਦੇ ਰਹੇ ਆ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ, ਤੇ ਮੈਨੂੰ ਲੱਗਦਾ ਵੀ ਇਸ ਦਾ ਜਨਮ ਦਿਨ ਮਨਾਣੇ ਨੇ ਆਪਾਂ ਆਪਣਾ। ਅਸੀਂ ਹੋ ਗਏ ਆ। ਸੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਮੈਂ ਜਿਸ ਵੇਲੇ ਜ਼ੀਰੋ ਲਾਈਨ ਨੂੰ ਟੱਪਿਆ ਤੇ ਮੈਂ ਆਪਣੇ ਕਦਮਾਂ ਦੀ ਵੀਡੀਓ ਬਣਾਈ, ਕਿਉਂਕਿ ਮੈਂ ਇਸ ਧਰਤੀ ਤੇ ਪਹਿਲਾ ਕਦਮ ਰੱਖਦਿਆਂ ਉਹਨੂੰ ਰਿਕਾਰਡ ਕਰਨਾ ਚਾਹੁੰਦੀ ਸੀ। ਜਦੋਂ ਮੈਂ ਇੱਧਰ ਆਈ ਤੇ ਜਿਸ ਹਿਸਾਬ ਦੇ ਨਾਲ ਇਹ ਸੱਚੀ ਦਿਲ ਦੀਆਂ ਗੱਲਾਂ ਨੇ, ਆਉਂਦੇ ਹੀ ਨਾਸਰ ਭਾਜੀ ਸਭ ਤੋਂ ਪਹਿਲਾਂ ਮੈਨੂੰ ਮਿਲੇ, ਅੱਗੇ ਅੰਜੁਮ ਗਿੱਲ ਜੀ ਸੀ ਨਾਲ, ਤੇ ਜਦੋਂ ਨਾਲ ਅਹਿਮਦ ਰਜ਼ਾ ਪੰਜਾਬੀ ਜੀ ਸੀ ਉੱਥੇ, ਤੇ ਜਦੋਂ ਇਹਨਾਂ ਨੇ ਮੇਰੇ ਗਲ ਦੇ ਵਿੱਚ ਫੁੱਲਾਂ ਵਾਲਾ ਹਾਰ ਪਾਇਆ ਤਾਂ ਸੱਚ ਜਾਣਿਓ ਜਿਹੜੀ ਉਹਨਾਂ ਗੁਲਾਬਾਂ ਚੋਂ ਮਹਿਕ ਆ ਰਹੀ ਸੀ ਉਹ ਪੰਜਾਬੀ ਦੀ ਮਹਿਕ ਸੀ, ਉਹ ਮੇਰੀ ਮਾਂ ਬੋਲੀ ਦੀ ਮਹਿਕ ਸੀ। ਤੇ ਜਿਵੇਂ ਉਸ ਤੋਂ ਅੱਗੇ ਅਸੀਂ ਵਧੇ ਤੇ ਸਾਨੂੰ ਅੱਗੇ ਸ਼ਹਿਜ਼ਾਦ ਭਾਜੀ ਮਿਲੇ ਤੇ ਉਹਨਾਂ ਨੇ ਜਿਹੜਾ ਕਿੱਸਾ ਸੁਣਾਇਆ ਉਹਨੇ ਮੈਨੂੰ ਬਹੁਤ ਭਾਵੁਕ ਕਰ ਦਿੱਤਾ। ਉਹ ਕਹਿੰਦੇ ਵੀ ਮੇਰੇ ਜਿਹੜੇ ਦਾਦਾ ਜੀ ਸੀ ਉਹ ਅਬੋਹਰ ਤੋਂ ਆਏ ਸੀ ਤੇ ਸਾਰੀ ਉਮਰ ਉਹਨਾਂ ਨੇ ਆਪਣੇ ਮੰਜੇ ਦੀ ਪੈਂਦ ਅਬੋਹਰ ਵੱਲ ਨਹੀਂ ਕੀਤੀ ਵੀ ਇੱਧਰ ਮੇਰਾ ਮੱਕਾ ਹੈ, ਮੇਰਾ ਅਬੋਹਰ ਇੱਧਰ ਹੈ। ਤੇ ਉਸ ਤੋਂ ਬਾਅਦ ਅਸੀਂ ਉੱਥੋਂ ਆਏ ਤਾਂ ਮੈਨੂੰ ਲੱਗਦਾ ਵੀ 20-25 ਜਣੇ ਸੀ, ਪਰ ਇੱਥੇ ਅਸੀਂ ਕਈ 100 ਤੇ ਕਈ ਹਜ਼ਾਰਾਂ ਤੇ ਕਈ ਲੱਖਾਂ ਹੀ ਹੋ ਗਏ ਆ। ਜਿਹੜੀ ਗਲੀ ਚੋਂ ਨਿਕਲਦੇ ਆ, ਜਿੱਥੋਂ ਵੀ ਅਸੀਂ ਲੰਘਦੇ ਆ, ਹਰ ਕੋਈ ਪਿਆਰ ਦੇ ਨਾਲ ਸਾਨੂੰ ਜੀ ਆਇਆਂ ਨੂੰ ਕਹਿੰਦਾ, ਹਰ ਕੋਈ ਸਤਿਕਾਰ ਦਿੰਦਾ। ਔਰ ਸੱਚ ਜਾਣੋ ਤੁਹਾਡਾ ਦਿੱਤਾ ਪਿਆਰ, ਸਤਿਕਾਰ, ਇੱਜ਼ਤ ਅਸੀਂ ਆਪਦੀ ਝੋਲੀ 'ਚ ਲੈ ਕੇ ਜਾਵਾਂਗੇ ਤੇ ਤੁਹਾਡੇ ਨਾਲ ਇਹ ਵਾਅਦਾ ਹੈ ਕਿ ਦੁਨੀਆ 'ਚ ਅਸੀਂ ਜਿੱਥੇ ਵੀ ਜਾਵਾਂਗੇ ਤੇ ਚਾਹਤਾ ਵਿਚਾਰ ਪ੍ਰੋਗਰਾਮ ਜਿੰਨੀ ਦੇਰ ਤੱਕ ਵੀ ਚੱਲੂਗਾ ਅਸੀਂ ਇਸ ਪਿਆਰ ਦਾ, ਇਸ ਸਤਿਕਾਰ ਦਾ ਜ਼ਿਕਰ ਜ਼ਰੂਰ ਕਰਦੇ ਰਹਾਂਗੇ। ਇਹ ਵਾਅਦਾ ਰਹੇ। ਤੁਸੀਂ ਸਾਡੇ ਦਿਲ 'ਚ ਵਸ ਗਏ ਹੋ ਤੇ ਅਸੀਂ ਵੀ ਇਨਸ਼ਾਅੱਲਾ ਇੰਜ ਹੀ ਤੁਹਾਨੂੰ ਯਾਦ ਰੱਖਾਂਗੇ। ਰੋਟੀ ਖਾ ਕੇ ਹਟੇ ਹਾਂ ਸੈਸ਼ਨ ਤੋਂ ਬਾਅਦ, ਤੇ ਇੱਥੇ ਸਰਕਾਰ ਸਾਡੇ ਕੋਲ ਸੈਲੈਬ੍ਰਿਟੀ ਸਟਾਰ ਨੇ, ਉਹਨਾਂ ਨੂੰ ਘੇਰ ਲਿਆ ਜਨਤਾ ਨੇ, ਨਾਲ ਸਿਕਿਉਰਿਟੀ ਵੀ ਆ, ਇਹ ਬੈਠੇ ਹੋਏ ਇਹ ਆਪਣੇ ਅੰਸਾਰੀ ਸਾਹਿਬ ਨੇ ਲੈਲਪੁਰ ਤੋਂ, ਇਹ ਸ਼ਾਹ ਸਾਹਿਬ ਨੇ ਰੀਲਾਂ ਬਣਾਉਂਦੇ ਨੇ, ਸੈਂਡ ਨਹੀਂ ਕਰਦੇ, ਇਹ ਬੜਾ ਸਿਆਪਾ। ਤੇ ਵਜ਼ੀਰ ਆਜ਼ਮ ਸਾਹਿਬ ਦਾ, PM ਸਾਹਿਬ ਦਾ ਨਾ ਵਫਦ ਆਇਆ ਮਿਲਣ ਵਾਸਤੇ, ਪੂਰੀ ਚੜ੍ਹਾਈ ਹੈ ਬਾਬਾ ਜੀ ਕਰਮਜੀਤ ਅਨਮੋਲ ਦੀ। ਬਾਬਰ ਜਲੰਧਰੀ ਉਹ ਮੰਨਿਆ ਹੁਣ ਕਿਸੇ ਪਾਸੇ ਟਿਕਟ ਤੇ ਲੈਣ, ਬਾਬਰ ਜਲੰਧਰੀ ਜਿਨ੍ਹਾਂ ਦਾ ਬੜਾ ਹੀ ਕੰਮ ਹੈ ਪੱਤਰਕਾਰੀ ਦੇ ਵਿੱਚ ਵੀ, ਸਾਰੇ ਜੀਵਨ ਨੂੰ ਜੋੜਨ ਦੇ ਵਿੱਚ ਵੀ, ਪੰਜਾਬੀ ਸੇਵਾ ਦੇ ਵਿੱਚ ਵੀ, ਅਜੀਤ ਅਖਬਾਰ ਦੇ ਵਿੱਚ ਕਿ ਇਹਨਾਂ ਵਾਸਤੇ ਉਚੇਚਾ ਇਹਨਾਂ ਦਾ ਸਰੂਪ ਬਣਾ ਕੇ ਲਿਆਏ ਨੇ ਗੁਰਪ੍ਰੀਤ ਬਠਿੰਡਾ ਜੀ, ਔਰ ਪੇਸ਼ ਕਰ ਰਹੇ ਨੇ ਸੀਮਾ ਗਜ਼ਲ ਜੀ। ਹਾਂ ਬਾਬਰ ਸੁਣਿਆ ਵਿਖਾ ਕੇ ਇਹਦੇ ਚ ਥੱਲੇ ਬਾਬਰ ਦਾ ਉੱਪਰ ਮੁਜੱਸਮਾ, ਥੱਲੇ ਉਹ ਜਿਵੇਂ ਇੱਕ ਸਰਦਾਰ ਬੱਚੇ ਨੂੰ ਗੋਦ ਚੱਕੀ ਖੜਾ ਹੈ। ਇਹਦੀ ਅਸਲ ਤਸਵੀਰ ਹੀ ਸੀ ਤੇ ਪਿੱਛੇ ਦੋਨੇ ਪੰਜਾਬਾਂ ਦਾ ਸਾਂਝਾ ਨਕਸ਼ਾ ਬਣਾਇਆ ਜੀ। ਵਾਹ ਜੀ ਵਾਹ। ਤਾਰਿਕ ਜਤਾਲਾ ਸਾਹਿਬ ਇਹਨਾਂ ਵਾਸਤੇ ਜਨਾਬ ਤਾਰਿਕ ਜਤਾਲਾ, ਇਹ ਬੜੀਆਂ ਅਹਿਮ ਖਾਸ ਚੀਜ਼ਾਂ ਨੇ ਜੀ, ਬੜੀਆਂ ਵੱਡੀਆਂ ਸੁਗਾਤਾਂ ਨੇ। ਉੱਤੇ ਫੜਾਇਆ ਜੀ ਪੂਰੀ ਰੌਣਕ, ਪੂਰੀ ਬਾਬਾ ਜੀ ਹਰ ਹਲਵਾਰ ਆਇਆ ਹੋਇਆ, ਸਵਾਦ ਆ ਗਿਆ ਪੂਰਾ। ਅੱਜ ਆਖਰੀ ਦਿਨ ਹੈ ਕੰਡ।
ਇੱਥੇ ਭੰਗੜੇ ਪੈ ਰਹੇ ਨੇ, ਆਰਫ ਲਵਾਰ ਆਇਆ ਹੋਇਆ ਤੇ ਬਾਕੀ ਸਾਰੇ ਕੰਮ ਹੋ ਰਹੇ ਨੇ। ਉਹਦੇ ਨਾਲ ਨਾਲ ਇੱਕ ਖਾਮੋਸ਼ ਇhtਜਾਜ ਵੀ ਹੋ ਰਿਹਾ ਇੱਧਰ। ਰਾਵੀ ਬਚਾਓ, ਪੰਜਾਬ ਦੇ ਦਰਿਆਵਾਂ ਦਾ ਕਤਲ ਨਾ ਮਨਜ਼ੂਰ, ਰਾਵੀ ਬਚਾਓ ਤਹਿਰੀਕ, ਰਾਵੀ ਬਚਾਓ ਤਹਿਰੀਕ। ਤੁਸੀਂ ਇਹ ਸੋਚ ਸਕਦੇ ਹੋ ਕਿ ਐਡੇ ਭਰੇ ਮੇਲੇ ਦੇ ਵਿੱਚ ਜਿੱਥੇ ਦੁਨੀਆ ਨੂੰ ਰੱਬ ਭੁੱਲਿਆ ਹੋਇਆ, ਉੱਥੇ ਇਸ ਬੰਦੇ ਨੂੰ ਦਰਿਆ ਯਾਦ ਨੇ ਪੰਜਾਬ ਦੇ। ਮਤਲਬ ਕਿ ਪਾਣੀਆਂ ਦਾ ਆਸ਼ਕ, ਮਿੱਟੀ ਦਾ ਆਸ਼ਕ, ਧਰਤੀ ਦਾ ਆਸ਼ਕ, ਕੁਦਰਤ ਦਾ ਆਸ਼ਕ, ਰੱਬ ਦਾ ਆਸ਼ਕ ਬੰਦਾ ਹੈ। ਤੇ ਜਿਹੜਾ ਅਸੀਂ ਪੰਜਾਬ ਨੂੰ ਕੰਕਰੀਟ ਦਾ ਪੰਜਾਬ ਬਣਾ ਰਹੇ ਹਾਂ, ਸਰਸਬਜ਼ ਪੰਜਾਬ ਨੂੰ ਅਸੀਂ ਵੀਰਾਨ ਕਰ ਰਹੇ ਹਾਂ ਨਾ, ਉਸ ਇਹ ਬੰਦਾ ਪੀੜ ਸਮਝਦਾ। ਤੇ ਐਡੇ ਭਰੇ ਮੇਲੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ, ਮੈਂ ਪਹਿਲੇ ਦੱਸ ਕੇ ਹਟਾਂ ਕਿ ਜਿੱਥੇ ਜੀਆਂ ਨੂੰ ਰੱਬ ਭੁੱਲਿਆ, ਭੰਗੜੇ ਤੇ ਭੰਗੜਾ ਅੱਡੀ ਨਹੀਂ ਥੱਲੇ ਆਉਣ ਦਿੰਦੇ ਪਿਆ, ਉੱਥੇ ਬੰਦਾ ਇhtਜਾਜ ਆਪਣਾ ਕਰ ਰਿਹਾ ਲੈ ਕੇ। ਭਾਜੀ ਤੁਹਾਡੇ ਵਰਗੇ ਯਕੀਨ ਕਰ, ਜੇ ਪੁੱਤਰਾਂ ਦੀ ਲੋੜ ਹੈ ਪੰਜਾਬ ਨੂੰ, ਪੁੱਤਰਾਂ ਦੀ ਲੋੜ ਹੈ, ਪਿਓਾਂ ਦੀ ਨਹੀਂ। ਮੈਨੂੰ ਲੱਗਦਾ ਪਿਓ ਬਹੁਤੇ ਨੇ, ਪੁੱਤਰ ਕੋ ਬਣਨ ਦੀ ਕੋਸ਼ਿਸ਼ ਨਹੀਂ ਕਰਦਾ ਜੀ। ਸੋਹਣੀ ਗੱਲ ਕਰ ਰਹੇ ਹੋ। ਸਾਡੇ ਗੁਰੂਆਂ ਦਾ ਸ਼ਬਦ ਹੈ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ। ਕਿ ਵਾਹ ਸਾਡੀ ਗੁਰੂ ਹੈ, ਪਾਣੀ ਸਾਡਾ ਪਿਓ ਹੈ, ਤੇ ਧਰਤੀ ਸਾਡੀ ਮਾਂ ਹੈ। ਤੇ ਇਸ ਧਰਤੀ ਤੇ ਇਸ ਪਾਣੀ ਦਾ ਜਿਹੜਾ ਹੈ ਹੁਣ ਵੇਲਾ ਆ ਗਿਆ ਸੇਵਕ ਬਣਨ ਦਾ। ਸਾਡੇ ਦਰਿਆ ਇਸ ਵੇਲੇ ਦੁਨੀਆ ਦੇ ਜ਼ਹਿਰੀਲੇ ਤਰੀਨ ਦਰਿਆ ਬਣ ਗਿਆ। ਪਾਣੀਆਂ ਤੋਂ ਲਾਹੌਰ ਦਾ ਪੂਰਾ ਗੰਦ ਰਾਵੀ ਢੋਣ ਡਿਆ। ਜੀ ਹਾਂ, ਲਾਹੌਰ ਦਾ ਪੂਰਾ ਗੰਦ। ਔਰ ਲਾਹੌਰ ਫਿਰ ਭੁੱਲ ਜਾਂਦਾ ਹੈ ਕਿ ਇਹ ਗੰਦ ਜਾਂਦਾ ਕਿੱਥੇ ਹੈ, ਇਹ ਗੰਦ ਕਿੱਥੇ ਗਾਇਬ ਨਹੀਂ ਹੋ ਜਾਂਦਾ, ਸਾਡੇ ਵਿੱਚ ਹੀ ਆਉਂਦਾ। ਇਹ ਧਰਤੀ ਦੇ ਥੱਲੇ ਜਿਹੜਾ ਜ਼ਰੇ ਜ਼ਮੀਨ ਪਾਣੀ ਸਾਰਾ ਖਰਾਬ ਹੋ ਰਿਹਾ, ਫਿਰ ਫਸਲਾਂ ਨੂੰ ਜਾ ਕੇ ਲੱਗਦਾ ਹੈ। ਕਿਸਾਨ ਅਸੀਂ ਜਿਹੜੀ ਸਬਜ਼ੀ ਖਾ ਰਹੇ ਹਾਂ ਉਹ ਜ਼ਹਿਰ ਦੇ ਪਾਣੀ ਦੀ। ਸੋ ਇਹ ਇਸ ਵੇਲੇ ਜੇ ਕੋਈ ਐਮਰਜੈਂਸੀ ਹੈ ਸਾਡੀ, ਤੇ ਉਹ ਸਾਡੇ ਦਰਿਆ ਨੇ। ਆਖਰੀ ਜਿਹੜੀ ਘੁੱਟ ਸੀਰ ਆਉਂਦੀ ਸੀ, ਸ਼ਾਹਪੁਰ ਕੰਦੀ ਨਾਂ ਦਾ ਡੈਮ ਬਣਾ ਕੇ ਕਸ਼ਮੀਰ ਦੇ ਵਿੱਚ, ਉਹ ਵੀ ਸਾਡੇ ਕੋਲੋਂ ਲੈ ਲਿਆ, ਉਹ ਵੀ ਪਾਣੀ ਉਹਨਾਂ ਮੋਦੀ ਬੰਦ ਕਰ ਛੱਡਿਆ। ਚਲੋ ਤੁਹਾਡੇ ਵਰਗੇ ਜਿਹੜੇ ਸੇਵਕ ਨੇ ਉਹਨਾਂ ਤੋਂ ਵੀ ਇਹ ਬੇਨਤੀ ਹੈ, ਔਰ ਬਾਕੀ ਜਿੰਨੇ ਵੀ ਸੁਣਨ ਵਾਲੇ ਨੇ ਕਿ ਜਿਸ ਵੀ ਦਰਿਆ ਕੰਢੇ ਬੈਠੇ ਹੋ, ਆਪਣੇ ਦਰਿਆ ਬਚਾਓ, ਆਪਣੇ ਰੁੱਖ ਬਚਾਓ, ਆਪਣੇ ਰੁੱਖ, ਕੁਦਰਤ ਬਚਾਓ। ਜੀ ਹਾਂ, ਕੁਦਰਤ ਬਚਾਓ, ਪੰਜਾਬ ਬਚਾਓ। ਹੈ ਮੈਂ ਬੜਾ ਸ਼ੌਕੀਨ ਹਾਂ ਜੀ ਸੈਫ ਸਲੂਕ ਗਾਉਣ ਦਾ। ਮੈਂ ਤੁਹਾਨੂੰ ਉਹਦੇ ਵੀ ਦੋ ਬੋਲ ਸੁਣਾ ਦਿੰਦਾ ਤੇ ਨਾਨਕ ਦਾ ਪੁੱਤ ਵੀ ਸੁਣਾ ਦਿੰਦਾ। ਬਹਿ ਜਾ ਬੈਠੇ ਤੇ ਬਹਿ ਜਾਂਦੇ ਇੱਥੇ, ਥੋੜੇ ਹੋਰ ਬਾਕੀ ਹੋ ਜਾਂਦੇ। ਅੱਛਾ, रहमत दामी पा खुदाया, ते बाग सुका कर हरिया, बूटाया सी उम्मीद मेरी दा, जी कर दे मेवे परे ते फजल तेरे दी आस करीमा, ते मैनू होर गरूर ना कोई, सदका पाक नबी सरवर दा, बख्श खता जो सदका पाक नबी सरवर दा, बख्श खता जो ते एक गुनाह ओ मेरे मापे वेखण, ते मैनू देवण दे लख गुना मेरा मौला वेखे, ते पर्दे पावन लख गुना मेरा अल्लाह वेखे, ओ पर्दे पावन वाला, अज़ल करे ते थर थर कंबन, अज़ल करे ते थर थर कंबन, एचियां शाना वाड़े, फजल करे ते बख्शे जावन,
मैं जरी मुँह काले फजल करे फिर बख्श जाए मैं जरी मुँह काले ते जीवन जीवन झूठा नावा ते मौत खड़ी सिर ते तेरे नालों लख लख सोनी खाक अंदर जा सुते तेरे नालों लख लख सोनी खाक अंदर जा सुते ते तुर जावन दिलदार जिना दे तुर जावन दिलदार जिना दे ते कौन रोवे फिर थोड़ा रोगां विचों रोग मोहब्बत जिसदा नाम विछोड़ा रोगां विचों रोग मोहब्बत जिसदा नाम विछोड़ा ते रोगां विचों रोग अनोखा ते जिसदा नाम गरीबी ओ मुश्किल वेले छड़ जांदे ने सब रिश्तेदार करीबी मुश्किल वेले छड़ जांदे ने रिश्तेदार करीबी ते मैं रोंदी नू छड़ गयो मां मैं रोंदी नू छड़ गयो माही ते पा गयो डूंगियां फिकरां पाटी लीर पुरानी बाहों टंग गयो विच किकरां पाटी लीर पुरानी बाहों टंग गयो विच किकरां ते दुनिया ते कई संगतां होइयां ते औड़क विथा पईयां जिन्ना बाज न झट सी लगदा ओ शक्लां याद ना रहियां जिन्ना बाज न झट सी लगदा ओ शक्लां याद ना रहियां ले ओ यार हवाले तेरे मेले 4 दिनां दे उस दिन ही दिन मुबारक होसी जिस दिन फेर मिलांगे उस दिन ही दिन मुबारक होसी जिस दिन फेर मिलांगे तेरा मंदिर दे विच अल्लाह अल्लाह आखांगा मैं गुरुद्वारे विच नाम राम दा बोलांगा मैं घर खुदा दे जाके बालू मोमबत्तियां ते मैं यीशु दे घर जाके रोजा खोलांगा एक दा पाठ है पढ़िया एक नू जपदा हां नानक दा पुत हां तेरा तेरा तोलांगा नानक दा पुत हां तेरा तेरा तोलांगा ओ रब दे ओ बंदे रब करके उस रब नू जानो मजहबियों वखरे में छड़ के एक पछाणो ओ रब दे ओ बंदे ओ रब करके उस रब नू जानो मजहबियों वखरे में छड़ के एक पछाणो
ਭਾਵੇਂ ਜ਼ਖਮਾਂ ਨਾਲ ਚਿਹਰਾ ਲਹੂ ਲੁਹਾਨ ਹੋਵੇ, ਪਰ ਮੈਂ ਮਾਨਵਤਾ ਦੇ ਚਰਨੀ ਹੰਝੂ ਡੋਲਾ, ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਟੋਲਾ। ਔਰ ਜਾਂਦੇ ਜਾਂਦੇ ਇੱਕ ਗੱਲ ਕਿ ਆਪਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰੀਏ। ਮੈਂ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦਾ ਜਾਂ ਇਬਾਦਤ 'ਚ ਬਹਿਣਾ ਹੈ ਤਾਂ ਐਂ ਲੱਗਦਾ ਕਿ ਫਿਰ ਝੋਲੀ ਕੱਢਣੀ। ਚੁੱਕਣੇ ਤਾਂ ਹੱਥ ਸੀ ਸ਼ੁਕਰ ਦੇ ਵਿੱਚ, ਪਰ ਅਸੀਂ ਝੋਲੀ ਕੱਢ ਕੇ ਬਹਿ ਜਾਂਦੇ ਹਾਂ। ਜਦ ਵੀ ਆਇਆ ਨਵੀਂ ਕੋਈ ਫਰਮੈਸ਼ ਲਿਆਇਆ, मैं जद भी आया नवी कोई फरमैश ले आया, पूरी कर दे दाता होर एक ख्वाहिश ले आया। जापदी इत्ते वखरा स्वाद गल बजदा पक्के गन्नियां दे रसदा, जित मर्जी पंजाबी हुण वसदे दिलां च पंजाब वसदा, जित मर्जी पंजाबी हुण वसदे दिलां च पंजाब वसदा, जित मर्जी पंजाबी हुण वसदे दिलां च पंजाब वसदा। फुल खिड़दे न सजने गुलाब दे रंग वखरे जग ते पंजाब दे, साडे सिरां उत्ते पग सोहणी लगदी सारा ही जहान दसदा, साडे सिरां उत्ते पग सोहणी लगदी सारा ही जहान दसदा, जित मर्जी पंजाबी हुण वसदे